इंज लगता है भी ਜਾਂ ਇਹਨਾਂ ਨਾਲ ਇਕੱਲਿਆਂ ਨਾਲ ਹੋ ਕਿਸੇ ਦਾ ਹੈ ਹੀ ਨਹੀਂ ਸ਼ਾयद। ਇੰਨਾ ਵਿਸ਼ਵਾਸ ਲੋਕਾਂ ਨੂੰ ਦਵਾ ਕੇ ਤੇ ਕਰੋੜਾਂ ਰੁਪਇਆ ਇਕੱਠਾ ਵੀ ਕੀਤਾ ਔਰ ਆਪਣੀ ਪਾਰਟੀ ਨੂੰ ਤਲਾਂਜੀ ਦੇ ਗਏ ਬਗੈਰ ਕਿਸੇ ਗੱਲ ਤੋਂ, ਬਗੈਰ ਕਿਸੇ ਝਗੜੇ ਤੋਂ, ਬਗੈਰ ਪੁੱਛਣ ਤੋਂ ਦੱਸਣ ਤੋਂ। ਜਿਸ ਪਾਰਟੀ ਨੇ ਸਿਰ 'ਤੇ ਚੁੱਕਿਆ ਹੋਵੇ, ਹਰ ਅਹੁਦਾ ਦਿੱਤਾ ਹੋਵੇ, ਇਹਨਾਂ ਨੂੰ ਕਿੰਨਾ ਸਨਮਾਨ ਮਿਲਿਆ ਔਰ ਇਹਨਾਂ ਨੇ ਉਸ ਸਨਮਾਨ ਦਾ ਮਿਸਯੂਜ਼ ਕਿੰਨਾ ਕੀਤਾ। ਸਰਕਾਰਾਂ ਨੂੰ ਮਿਸਯੂਜ਼ ਕੀਤਾ, ਲੋਕਾਂ ਨੂੰ ਗੁੰਮਰਾਹ ਕੀਤਾ ਔਰ ਬਿਨਾਂ ਵਜ੍ਹਾ ਤੋਂ ਛੱਡ ਕੇ ਗਿਆ। ਗਦਾਰੀ ਕੀਤੀ ਕੌਮ ਨਾਲ, ਪੰਥ ਨਾਲ, ਪਾਰਟੀ ਨਾਲ। ਅੱਜ ਦਾ ਇਸ਼ੂ ਹੈ ਬੜਾ ਸੈਂਸਿਟਿਵ ਹੈ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਇਹ ਕੁਛ ਸਾਲ ਤੋਂ ਲੈ ਕੇ ਹੁਣ ਦਿੱਲੀ ਦੇ ਵਿੱਚ ਜੋ ਸਿੱਖ ਰਾਜਨੀਤੀ ਵਿੱਚ ਉਥਲ ਪੁਥਲ ਹੋਈ ਆ, ਇਹਦੇ ਵਿੱਚ ਕੌਣ ਨਹੀਂ ਜਾਣਦਾ, ਹਰ ਬੱਚਾ ਜਾਣਦਾ। ਜਦੋਂ ਕਰੋਨਾ ਲੱਗਾ ਸੀ ਤੇ ਜਿਹੜੇ ਲੋਕ ਉਦੋਂ ਸਟੇਜਾਂ 'ਤੇ ਬੋਲਦੇ ਸੀ, ਬੜਾ ਪ੍ਰਚਾਰ ਕਰਦੇ ਸੀ, ਬੜੀ ਕੌਮ ਦੀ ਗੱਲ ਕਰਦੇ ਸੀ, ਬੜੀ ਪੰਥ ਦੀ ਗੱਲ ਕਰਦੇ ਸੀ, ਉਹ ਬੜੀ ਮਾਂ ਪਾਰਟੀ ਦੀ ਗੱਲ ਕਰਦੇ ਸੀ ਕਿ ਪਾਰਟੀ ਸਾਡੀ ਮਾਂ ਆ, ਅਸੀਂ ਗੁਰੂ ਸਾਡੇ ਨਾਲ ਆ, ਗੁਰੂ ਤੇਗ ਬਹਾਦਰ ਸਾਹਿਬ ਵੀ ਸਾਡੇ ਨਾਲ ਆ। ਇੰਝ ਲੱਗਦਾ ਹੈ ਵੀ ਜਾਂ ਇਹਨਾਂ ਨਾਲ ਇਕੱਲਿਆਂ ਨਾਲ ਹੋ ਕਿਸੇ ਦਾ ਹੈ ਹੀ ਨਹੀਂ ਸ਼ਾਇਦ। ਇੰਨਾ ਵਿਸ਼ਵਾਸ ਲੋਕਾਂ ਨੂੰ ਦਵਾ ਕੇ ਤੇ ਕਰੋੜਾਂ ਰੁਪਇਆ ਇਕੱਠਾ ਵੀ ਕੀਤਾ। ਉਹਨਾਂ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕਰਤਾ ਵੀ ਇਹ ਪੰਥ ਦੇ ਪੱਕੇ ਹਮਾਇਤੀ ਆ, ਹਰ ਸਾਲ ਜਾਂਦੇ ਆ, ਪਾਰਟੀ ਦੀ ਗੱਲ ਕਰਦੇ ਆ। ਦਿੱਲੀ ਕਮੇਟੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਆ, ਜਿਹਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆ, ਉਹਨਾਂ ਨੇ ਬਣਾਈ ਆ। ਉਹਨਾਂ ਦੇ ਨਾਂ 'ਤੇ ਵੋਟਾਂ ਲਈਆਂ ਇਹਨਾਂ ਨੇ, ਉਹਨਾਂ ਦੇ ਬਾਅਦ ਨਾਂ 'ਤੇ ਵੋਟ ਮੰਗੀ ਇਹਨਾਂ ਨੇ ਔਰ ਵੱਡੀ ਗਿਣਤੀ ਵਿੱਚ ਜਿੱਤੇ। 30 ਸੀਟਾਂ ਹੋ ਗਈਆਂ। ਆਖਿਰਕਾਰ ਐਂਡ ਤੁਹਾਡੇ ਸਾਹਮਣੇ ਹੋਇਆ ਕਿ ਇੱਕ ਪੰਜਾਬੀ ਦੀ ਇੱਕ ਬਹੁਤ ਸ਼ਾਨਦਾਰ ਇੱਕ ਸ਼ੇਰ ਹੈ, ਇਹ ਸਰਦਾਰ ਦਰਸ਼ਨ ਸਿੰਘ ਜੀ ਜਾਣਦੇ ਆ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜਿੱਤੀਆਂ ਹੋਈਆਂ ਫੌਜਾਂ ਹਾਰੀਆਂ, ਜਿੱਤੀਆਂ ਇਹ ਫੌਜਾਂ ਉਦੋਂ ਗੋਰਿਆਂ ਦੇ ਗੁਲਾਮ ਹੁੰਦੇ ਸੀ, ਅੱਜ ਸਰਕਾਰ ਦੇ ਨਾਲ ਗੁਲਾਮੀ ਬਣ ਕੇ ਚਲੇ ਗਏ ਸਾਰੇ ਔਰ ਆਪਣੀ ਪਾਰਟੀ ਨੂੰ ਤਲਾਂਜੀ ਦੇ ਗਏ ਬਗੈਰ ਕਿਸੇ ਗੱਲ ਤੋਂ, ਬਗੈਰ ਕਿਸੇ ਝਗੜੇ ਤੋਂ, ਬਗੈਰ ਪੁੱਛਣ ਤੋਂ ਦੱਸਣ ਤੋਂ। ਜਿਸ ਪਾਰਟੀ ਨੇ ਸਿਰ 'ਤੇ ਚੁੱਕਿਆ ਹੋਵੇ, ਹਰ ਅਹੁਦਾ ਦਿੱਤਾ ਹੋਵੇ, ਹਰ ਅਹੁਦੇ ਉੱਤੇ ਉਹਨਾਂ ਨੂੰ ਸੁੱਖ ਦਿੱਤੇ ਹੋਣ, ਪਾਰਟੀ ਨੇ ਮਾਣ ਸਨਮਾਨ ਦੁਨੀਆ ਨੇ ਦੇਖਿਆ। ਮੈਂ ਨਹੀਂ ਕਹਿੰਦਾ, ਇਹ ਦੁਨੀਆ ਨੇ ਦੇਖਿਆ ਕਿ ਜਿਹੜੇ ਛੱਡ ਕੇ ਗਿਆ ਕਿ ਇਹਨਾਂ ਨੂੰ ਕਿੰਨਾ ਸਨਮਾਨ ਮਿਲਿਆ ਔਰ ਇਹਨਾਂ ਨੇ ਉਸ ਸਨਮਾਨ ਦਾ ਮਿਸਯੂਜ਼ ਕਿੰਨਾ ਕੀਤਾ, ਇਹ ਵੀ ਦੁਨੀਆ ਜਾਣਦੀ ਆ। ਸਰਕਾਰਾਂ ਨੂੰ ਮਿਸਯੂਜ਼ ਕੀਤਾ, ਲੋਕਾਂ ਨੂੰ ਗੁੰਮਰਾਹ ਕੀਤਾ। ਸਾਰਾ ਕਰਨ ਤੋਂ ਬਾਅਦ ਜਦੋਂ ਦੇਖਿਆ ਕਿ ਹੁਣ ਦੂਜੇ ਬੰਨੇ ਕੋਈ ਹੱਥ ਮਿਲਦਾ ਤੇ ਜਾ ਕੇ ਉਧਰ ਦੂਸਰੇ ਪਾਸੇ ਬੁਲਾ ਲਿਆ ਅਤੇ ਪਾਰਟੀ ਨੂੰ ਅਚਣਚੇਤ ਇਹ ਕਹਿ ਕੇ ਚਲੇ ਗਏ। ਕੋਈ ਕਹਿੰਦਾ ਜੀ ਮੇਰੇ 'ਤੇ ਪੁਲਿਸ ਮੇਰੀ ਤੁਰੀ ਫਿਰਦੀ ਮਗਰ ਫੜਨ ਵਾਸਤੇ, ਮੈਨੂੰ ਮੈਨੂੰ ਜਾਣਾ ਪੈਣਾ, ਨਹੀਂ ਤਾਂ ਮੈਂ ਅੰਦਰ ਹੋ ਜਾਊਗਾ। ਕੋਈ ਕਹਿੰਦਾ ਜੀ ਮੈਨੂੰ ਇਹਨਾਂ ਨੇ ਮੇਰਾ, ਉਹ ਕਹਿੰਦੇ ਤੂੰ ਪ੍ਰਧਾਨਗੀ ਲੈਣੀ ਆ ਅਤੇ ਤੂੰ ਛੱਡ ਇਹਨਾਂ ਨੂੰ। ਆਪਣੀ ਪ੍ਰਧਾਨਗੀਆਂ ਦੇ ਲਾਲਚ ਵਿੱਚ ਆ ਕੇ ਜਿਹੜੀਆਂ ਪ੍ਰਧਾਨਗੀਆਂ ਮੁਫਤ ਵਿੱਚ ਇੱਥੇ ਮਿਲੀਆਂ, ਜਿਨ੍ਹਾਂ ਪ੍ਰਧਾਨਗੀਆਂ ਦੇ ਸਿਰ 'ਤੇ ਇੱਥੇ ਰਾਜ ਕੀਤਾ ਇਹਨਾਂ ਨੇ, ਉਹਨਾਂ ਨੂੰ ਛੱਡ ਕੇ ਅਤੇ ਇਹ ਚਲੇ ਗਏ ਔਰ ਬਿਨਾਂ ਵਜ੍ਹਾ ਤੋਂ ਛੱਡ ਕੇ ਗਏ। ਗਦਾਰੀ ਕੀਤੀ ਕੌਮ ਨਾਲ, ਪੰਥ ਨਾਲ, ਪਾਰਟੀ ਨਾਲ। ਔਰ ਜਿਹੜੇ ਲੋਕ ਇਹ ਪਾਰਟੀਆਂ ਨਾਲ ਜਾਂ ਪੰਥ ਨਾਲ ਗਦਾਰੀ ਕਰਦੇ, ਉਹ ਦੇਸ਼ ਨਾਲ ਗਦਾਰੀ ਕਰਦੇ ਆ। ਉਹ ਕਿਸੇ ਦੇ ਹੋ ਨਹੀਂ ਸਕਦੇ। ਜਿਹੜਾ ਇੱਥੇ ਨਹੀਂ ਹੋ ਸਕਿਆ ਕਿਸੇ ਦਾ ਇੰਨਾ ਸੁੱਖ ਮਾਨਣ ਤੋਂ ਬਾਅਦ, ਉਹ ਮੈਨੂੰ ਨਹੀਂ ਸਮਝ ਆਈ ਕਿ ਜਿਸ ਪਾਰਟੀ 'ਚੋਂ ਗਿਆ ਉਹ ਤਾਂ ਐਡੀ ਵੱਡੀ ਪਾਰਟੀ ਹੈ ਹਿੰਦੁਸਤਾਨ ਦੀ, ਬਹੁਤ ਪਾਪੂਲਰ ਪਾਰਟੀ ਆ, ਚੰਗੀ ਪਾਰਟੀ ਆ, ਵਧੀਆ ਪਾਰਟੀ, ਅਕਲਮੰਦ ਲੋਕਾਂ ਦੀ ਪਾਰਟੀ ਆ। ਉਹ ਇਹਨਾਂ 'ਤੇ ਕਿਉਂ ਐਡਾ ਵੱਡਾ ਵਿਸ਼ਵਾਸ ਕਰ ਗਏ? ਉਹਨਾਂ ਨੂੰ ਇਹ ਪਤਾ ਤਾਂ ਇਹਨਾਂ ਦਾ ਕਮ ਸੇ ਕਮ ਹੋਣਾ ਹੀ ਚਾਹੀਦਾ, ਭਾਵੇਂ ਮੋਦੀ ਜੀ ਤੋਂ ਲੈ ਕੇ ਜਿੰਨੇ ਵੱਡੇ ਵੱਡੇ ਲੀਡਰ ਨੇ, ਵੀ ਜਿਹੜੇ ਇੱਥੇ ਇਹਨਾਂ ਦੇ ਨਹੀਂ ਬਣੇ ਉਹ ਤੁਹਾਡੇ ਕਿੱਥੋਂ ਬਣਨਗੇ? ਇਹ ਤਾਂ ਮੌਕੇ ਦੀ ਤਲਾਸ਼ ਵਿੱਚ ਹੈ। ਜਦੋਂ ਕੋਈ ਬੰਦਾ ਮਿਲ ਗਿਆ ਇਹ ਗਾਂਹ ਤੁਰ ਜਾਣਗੇ। ਇਸ ਕਰਕੇ ਕਿਉਂਕਿ ਉਸ ਪਾਰਟੀ ਵਿੱਚ ਕੋਈ ਐਸਾ ਕੰਮ ਹੁੰਦਾ ਨਹੀਂ ਕਦੀ। ਭਾਰਤੀ ਜਨਤਾ ਪਾਰਟੀ ਅਸੂਲਾਂ ਵਾਲੀ ਪਾਰਟੀ ਆ ਵੈਸੇ ਉਹ, ਲੇਕਿਨ ਇਹ ਜਿਹੜੇ ਲੋਕ ਗਏ ਆ ਇਹਨਾਂ ਦਾ ਅਸੂਲ ਹੀ ਕੋਈ ਨਹੀਂ, ਬੇਅਸੂਲੇ ਲੋਕ ਨੇ ਉਹ। ਇਹਨਾਂ ਲੋਕਾਂ ਨੇ, ਮੈਂ ਅੱਜ ਇਸ ਗੱਲ ਨੂੰ ਕਹਿਣ ਨੂੰ ਤਿਆਰ ਹਾਂ ਕਿ ਬਹੁਤ ਵੱਡਾ ਪਾਪ ਕੀਤਾ ਇਹਨਾਂ ਨੇ, ਜ਼ੁਲਮ ਕੀਤਾ ਇਹਨਾਂ ਨੇ। ਔਰ ਹਿੰਦੁਸਤਾਨ ਦੀ ਹਿਸਟਰੀ ਆਏ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਉੱਤੇ 50 ਸਾਲ ਰਾਜ ਕੀਤਾ। ਉਹਨੇ 1839 ਚੋਂ ਮਰ ਗਿਆ ਅਤੇ ਜਿਹੜੇ ਉਹਦੇ ਸਭ ਤੋਂ ਵੱਡੇ ਵੱਡੇ ਕਾਰਦਾਰ ਲੀਡਰ ਸੀ, ਵਜ਼ੀਰ ਸੀ, ਜਿਨ੍ਹਾਂ ਨੂੰ ਸਭ ਕੁਝ ਸੌਂਪਿਆ ਸੀ, ਧਿਆਨ ਸਿੰਘ ਡੋਗਰੇ, ਗੁਲਾਬ ਸਿੰਘ ਵਰਗੇ, ਹੀਰਾ ਸਿੰਘ ਵਰਗੇ, ਉਹਨਾਂ ਲੋਕਾਂ ਨੇ ਮਹਾਰਾਜੇ ਮਰਨ ਤੋਂ ਬਾਅਦ 10 ਸਾਲਾਂ ਦੇ ਵਿੱਚ ਗੋਰਿਆਂ ਦਾ ਰਾਜ ਕਾਇਮ ਕਰ ਦਿੱਤਾ ਇੱਥੇ ਹਿੰਦੁਸਤਾਨ 'ਚ। ਗਦਾਰੀ ਕੀਤੀ, ਦੇਸ਼ ਨੂੰ ਵੇਚ ਦਿੱਤਾ ਉਹਨਾਂ ਨੇ।
ਕੌਮ ਨੂੰ ਵੇਚ ਦਿੱਤਾ, ਖਾਲਸਾ ਰਾਜ ਖਤਮ ਕਰ ਦਿੱਤਾ, ਗੋਰਿਆਂ ਦਾ ਰਾਜ ਕਰ ਦਿੱਤਾ। ਇਹਨਾਂ ਨੇ ਉਸ ਤੋਂ ਉਹਨਾਂ ਦੇ ਵੱਡੇ ਪਿਓ ਨਿਕਲੇ। ਇਹਨਾਂ ਨੇ ਏਡੀ ਸੋਹਣੀ ਪਾਰਟੀ, ਪੰਥਕ ਪਾਰਟੀ, ਜਿਹਦੀ ਏਡੀ ਵੱਡੀ ਜਿੱਤ ਕੀਤੀ ਹੋਵੇ, 30 ਬੰਦੇ ਜਿੱਤੇ ਹੋਣ, ਉਹਨਾਂ ਨੂੰ ਇਹਨਾਂ ਨੇ 10 ਦਿਨਾਂ ਦੇ ਵਿੱਚ ਇਹਨਾਂ ਰੋਲ ਕੇ ਰੱਖਤਾ। ਪਾਰਟੀ 10 ਦਿਨ ਖਤਮ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਹੀਦਾਂ ਦੀ ਜਥੇਬੰਦੀ ਦਾ ਭੋਗ ਪਾਤਾ। ਔਰ ਇਹ ਉਹ ਜਥੇਬੰਦੀ ਆ ਜਿਹੜੀ 1920 ਦੇ ਵਿੱਚ ਬਣੀ, ਜਿਸ ਪਾਰਟੀ ਨੂੰ ਬਣਾਉਣ ਲਈ 500 ਸ਼ਹਾਦਤਾਂ ਹੋਈਆਂ ਸਿੱਖਾਂ ਦੀਆਂ। 500 ਅਕਾਲੀ ਸ਼ਹੀਦ ਹੋਏ ਤੇ 500 ਸ਼ਹਾਦਤ, 5 ਸਾਲ ਮੋਰਚੇ ਲੱਗੇ। 5 ਸਾਲ ਮੋਰਚਿਆਂ ਤੋਂ ਬਾਅਦ, 500 ਸ਼ਹਾਦਤਾਂ ਤੋਂ ਬਾਅਦ ਇਹ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। 1925 ਦੇ ਵਿੱਚ ਸ਼੍ਰੋਮਣੀ ਕਮੇਟੀ ਬਣੀ, ਜਿਹੜੀ ਗੁਰਦੁਆਰਾ ਸ਼੍ਰੋਮਣੀ ਕਮੇਟੀ ਬਣੀ ਹੋਈ ਆ, ਉਹਦੀ ਸੰਭਾਲ ਵਾਸਤੇ, ਗੁਰਦੁਆਰਿਆਂ ਦੀ ਦੇਖ ਰੇਖ ਵਾਸਤੇ ਇਹ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ ਸੀ। ਇਹ ਕਿਸੇ ਘਰ ਬਹਿ ਕੇ ਪਾਰਟੀ ਨਹੀਂ ਬਣੀ, ਇਹ ਕਿਸੇ ਦੀ ਰਖੇਲ ਨਹੀਂ ਪਾਰਟੀ। ਚਾਹੇ ਅੱਜ ਪ੍ਰਧਾਨ ਬਾਦਲ ਸਾਹਿਬ ਨੇ, ਇਸ ਤੋਂ ਪਹਿਲਾਂ ਰਹਿ ਚੁੱਕੇ ਤਲਵੰਡੀ ਸਾਹਿਬ, ਟੋੜ ਸਾਹਿਬ, ਔਰ ਕਿੰਨੇ ਲੋਕ ਇੱਥੇ, ਬਾਬਾ ਖੜਕ ਸਿੰਘ ਤੋਂ ਲੈ ਕੇ ਮਾਸਟਰ ਤਾਰਾ ਸਿੰਘ, ਹਰ ਵੱਡੇ ਤੋਂ ਵੱਡਾ ਲੀਡਰ ਇੱਥੇ ਵੱਡਾ ਪ੍ਰਧਾਨ ਰਹਿ ਚੁੱਕਾ। ਇੱਕ ਪੂਰਾ 100 ਸਾਲ ਹੋ ਗਿਆ ਇਸ ਪਾਰਟੀ ਨੂੰ, ਜਿਹਨੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਮਰਜ਼ਾਦਾ ਕਾਇਮ ਰੱਖੀ। ਇਹਨਾਂ ਨੇ ਅੱਜ ਉਸ ਪਾਰਟੀ ਨੂੰ ਧੱਕਾ ਮਾਰ ਕੇ ਅੱਜ ਉਹ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਨਾਂ ਦੇ ਉੱਤੇ ਉਹਨਾਂ ਨੇ ਸਮਝੌਤਾ ਕਰਕੇ ਇਹਨਾਂ ਨੂੰ ਪਾਰਟੀ ਬਣਾਈ, ਜਿਹਦਾ ਗੁਰਦੁਆਰੇ 'ਤੇ ਕਬਜ਼ਾ ਕਰਾ। ਅੱਜ ਜਿਹੜਾ ਕਬਜ਼ਾ ਗੁਰਦੁਆਰੇ ਉੱਤੇ, ਇਹ ਚੋਣ ਨਹੀਂ ਹੋਈ, ਇਹ ਧੱਕੇ ਨਾਲ ਚੋਣ ਕਰਾਉਣ ਵਾਲਾ ਕਮਿਸ਼ਨ ਚਲਾ ਗਿਆ ਸੀ। ਇਹਨਾਂ ਉਸ ਤੋਂ ਬਾਅਦ ਮਹਾਰਾਜ ਦੀ ਸਵਾਰੀ ਵੀ ਚਲੇ ਗਈ ਸੀ। ਮਹਾਰਾਜ ਦੀ ਹਜ਼ੂਰੀ ਤੋਂ ਬਗੈਰ ਕੋਈ ਚੋਣ ਨਹੀਂ ਹੋ ਸਕਦੀ, ਕੁਛ ਨਹੀਂ ਹੋ ਸਕਦਾ। ਇਹਨਾਂ ਨੇ ਧੱਕਾ ਡਾਂਗ ਛੁੱਟਾ ਕਰਕੇ ਪੁਲਿਸ ਬੁਲਾ ਕੇ ਉਹ ਸਰਨਾ ਪਾਰਟੀ ਚੱਕ ਕੇ ਅੰਦਰ ਕੀਤਾ, ਉਹਨਾਂ ਨੂੰ ਸਿੱਟਿਆ ਅੰਦਰ ਥਾਣੇ 'ਚ, ਤੇ ਆਪ ਇਹਨਾਂ ਜਾ ਕੇ ਚੋਣ ਕਰ ਲਈ। ਆਪੇ ਇਹਨਾਂ ਉੱਥੇ ਚੁਣਿਆ ਬੰਦਾ, ਚੋਣ ਕਰਾਉਣ ਵਾਸਤੇ ਬੰਦਾ ਆਪਣਾ ਹੀ ਆਪੇ ਹੱਥ ਖੜੇ ਕਰਾਤੇ। ਇਹ ਕੋਈ ਚੋਣ ਨਹੀਂ, ਇਹ ਧੱਕੇਸ਼ਾਹੀ ਕੀਤੀ ਪੂਰੀਆਂ ਨੇ। ਜੇ ਕੋਈ ਹੋਰ ਕਰਦਾ ਤੇ ਅੱਜ ਇਹਦੇ ਬੰਦੇ ਗਏ ਛੱਡ ਕੇ ਇਹਨਾਂ ਬੜਾ ਬੋਲਣਾ ਸੀ, ਇਹਦੀ ਤਾਂ ਕੌਮ ਨਾਲ ਧੱਕਾ ਜੀ, ਕੌਮ ਦੇ ਉੱਤੇ ਕਬਜ਼ਾ ਕਰ ਲਿਆ ਜੀ ਕਮੇਟੀ ਨੇ, ਇਹ ਸਰਕਾਰ ਨੇ ਕਬਜ਼ੇ ਕਰ ਲਏ। ਮੈਂ ਕਹਿੰਦਾ ਜਿੱਡਾ ਵੱਡਾ ਗੁਨਾਹ ਇਹਨਾਂ ਬੰਦਿਆਂ ਨੇ ਕੀਤਾ। ਖਾਲ ਵਾਲਾ ਹਰਮੀਤ ਸਿੰਘ ਕਾਲਕਾ ਇਹ ਪ੍ਰਧਾਨ ਬਣਿਆ, ਇਹਨੇ ਐਡਾ ਧੱਕਾ। ਮੈਂ ਕਹਿੰਦਾ ਕਿ ਮੈਂ ਤਾਂ ਜੀ ਮਰ ਜਾਊਂ, ਮੈਂ ਇਕੱਲਾ ਰਹਿ ਜਾਊਂ, ਪਰ ਮੈਂ ਪਾਰਟੀ ਨਹੀਂ ਛੱਡੂਗਾ, ਮੈਂ ਪਾਰਟੀ ਨਹੀਂ ਛੱਡੂਗਾ। ਮੈਨੂੰ ਕਹਿੰਦਾ ਹੱਥ ਜੋੜ ਕੇ ਜੀ ਤੁਸੀਂ ਸਰਨਾ ਸਾਹਿਬ ਨਾਲ ਸਮਝੌਤਾ ਕਰਾ ਦਿਓ। ਸਰ ਮੈਂ ਕਰਾਤਾ, ਸਮਝੌਤਾ ਹੋ ਗਿਆ, ਲੇਕਿਨ ਪ੍ਰਧਾਨਗੀ ਇੱਧਰੋਂ ਮਿਲਦੀ ਸੀ ਔਰ ਖੜੇ ਪੈਰ 'ਤੇ ਧੋਖਾ ਕੀਤਾ। ਇਹ ਉਹਨਾਂ ਨੂੰ ਛੱਡ ਕੇ ਤੇ ਜਾ ਕੇ ਭਾਰਤੀ ਜਨਤਾ ਪਾਰਟੀ ਦੇ ਘਰ 'ਚ ਬਹਿ ਗਏ ਸਾਰੇ। ਔਰ ਸਰਸਾ ਸਾਹਿਬ ਨੇ ਇਹਨਾਂ ਨੂੰ ਪਲੋਸ ਕਰੇ ਉਧਰ ਜਾ ਵੜਿਆ। ਮੈਨੂੰ ਇਸ ਕਾਲਕੇ ਤੇ ਮੈਨੂੰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੈ। ਜਿਹੜੀ ਗੱਲ ਮੈਂ ਕਹਿਣ ਲੱਗਾ, ਕਾਲਕਾ ਖਾਨਦਾਨੀ ਗਦਾਰ ਆ। ਇੱਥੇ ਚੋਣਾਂ ਪਹਿਲਾਂ ਮੈਨੂੰ 50 ਸਾਲ ਹੋ ਗਏ ਇੱਥੇ ਕਮੇਟੀ 'ਚ। 1979 ਤੋਂ ਲੈ ਕੇ ਅੱਜ ਤੱਕ ਮੈਂ ਮੈਂਬਰ ਚੱਲਿਆ ਹਾਂ। ਸਭ ਤੋਂ ਪੁਰਾਣਾ ਮੈਂਬਰ ਗੁਰਦੁਆਰਾ ਕਮੇਟੀ ਦਾ ਮੈਂ ਹਾਂ। ਇਹਦਾ ਦਾਦਾ ਜਸਵੰਤ ਸਿੰਘ ਕਾਲਕਾ, ਅਸੀਂ ਉਦੋਂ ਬੈਂਤ ਬਾਦਲ ਸਾਹਿਬ ਬੈਠੇ ਉਡੀਕਦੇ ਸੀ, ਵੋਟਾਂ ਪੈਣੀਆਂ ਸੀ, ਅਸੀਂ ਇਹਨੂੰ ਚੁਣਿਆ, ਇਹ ਆਇਆ ਹੀ ਨਹੀਂ। ਇਹ ਸਵੇਰੇ ਅੱਜ ਜੋ ਵੋਟਾਂ ਪੈ ਗਈ ਸੀ ਹਾਰ ਗਏ। ਇੱਕ ਵੋਟ ਸੀ ਸਾਡੀ, ਉਹ ਇਹਦੀ ਸੀ, ਉਹ ਸਾਡਾ ਬੰਦਾ। ਸਵੇਰੇ ਆ ਕੇ ਕਹਿੰਦਾ ਮੈਨੂੰ ਬੂਟਾ ਚੱਕ ਕੇ ਲੈ ਗਿਆ। ਕਾਰਨ ਇਹ ਸੀ ਕਿ ਜਿਹੜਾ ਹੁਣ ਨਰੈਣੇ ਦੇ ਵਿੱਚ ਕਾਰਨਰ ਦਾ ਪਲਾਟ ਆ 600 ਗਜ ਦਾ, ਸਰੀਆ ਵਾਲੀ ਮਾਰਕੀਟ 'ਚ, ਉਹ ਬੂਟਾ ਸਾਨੂੰ ਦਿੱਤਾ। ਉਹ ਪਲਾਟ ਲੈ ਕੇ ਤੇ ਸਾਨੂੰ ਛੱਡ ਗਿਆ ਤੇ ਪਾਰਟੀ ਜਾ ਕੇ ਉਦੋਂ ਸ਼ਾਮਲ ਹੋ ਗਿਆ। ਇਹ ਕੋਈ ਨਵੀਂ ਗੱਲ ਨਹੀਂ ਇਹਨਾਂ ਦੀ, ਇਹ ਪੁਰਾਣੀ ਗੱਲ ਆ। ਇੰਦਰਾ ਗਾਂਧੀ ਨੇ ਲੰਗਰ ਛਕਾਇਆ, 9.5 ਲੱਖ ਰੁਪਇਆ ਉਦੋਂ ਲਾਇਆ, ਲਾ ਕੇ ਉਹ ਬਜਟ ਪਾਸ ਨਹੀਂ ਹੋਇਆ। ਉਹ ਰੁਪਈਆ ਵੀ ਸਾਰਾ ਗੁਰਦੁਆਰਾ ਕੁੰਡੀਆ ਲਾ ਕੇ ਇਹ ਪ੍ਰਧਾਨਗੀ ਵਾਸਤੇ ਗਿਆ। ਇਹ ਕੋਈ ਅੱਜ ਦੀ ਗੱਲ ਨਹੀਂ, ਮੈਨੂੰ ਪਤਾ ਸੀ ਇਹਨਾਂ ਨੇ ਜਾਣਾ, ਪਰ ਹਾਈ ਕਮਾਂਡ ਸਮਝੀ ਸੀ ਵੀ ਬੜੇ ਇਮਾਨਦਾਰ ਨੇ। ਮੈਂ ਕਿਹਾ ਚੱਲ ਦੇ ਲਓ ਇਹਨਾਂ ਦੀ ਇਮਾਨਦਾਰੀ। ਇਸ ਕਰਕੇ ਇਹਨਾਂ ਨੂੰ ਗਦਾਰੀ ਕੀਤੀ ਕੌਮ ਨਾਲ, ਇਹਨਾਂ ਨੂੰ ਬਿਲਕੁਲ ਕੌਮ ਨਹੀਂ ਬਖਸ਼ੇਗੀ। ਇਹ ਸਮਝੇ ਕਿ ਅਸੀਂ ਪਾਰਟੀ ਬਣਾ ਰਹੀ ਆ। ਇਹ ਪਾਰਟੀਆਂ ਬਣਾਉਣ ਵਾਲੇ ਬੜੇ ਲੋਕ ਇੱਥੇ ਆਏ ਆ, ਪਾਰਟੀਆਂ ਬਣਾ ਕੇ ਚਲੇ ਗਏ, ਲੇਕਿਨ ਇਹ ਪਾਰਟੀ ਕਿਸੇ ਦੀ ਚੱਲੀ ਨਹੀਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਨੇ ਬਣਾਇਆ, ਕਿੱਥੇ ਆ ਉਹ? ਸ਼੍ਰੋਮਣੀ ਅਕਾਲੀ ਪੰਥਕ ਪੰਜਾਬ ਬਣਿਆ, ਉਹ ਕਿੱਥੇ ਆ? ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਇਹਦਾ ਪ੍ਰਧਾਨ ਬਣਾਇਆ ਚੱਡੇ ਨੂੰ ਕੋਈ, ਇਹ 3-4 ਦਿਨ ਨਹੀਂ ਚੱਲੀ ਪਾਰਟੀ। ਇਸ ਕਰਕੇ ਅੱਜ ਜਿਹੜੀ ਇਹ ਮੀਟਿੰਗ ਬੁਲਾਈ ਆ, ਇਹਦੇ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਮੀਟਿੰਗ ਬੁਲਾ ਕੇ ਉੱਥੇ 10 ਨੂੰ ਬੁਲਾ ਕੇ ਤੋਂ ਉਹਨਾਂ ਨੇ ਮੈਨੂੰ ਇਹਦੀ ਜ਼ਿੰਮੇਵਾਰੀ ਥਾਪੀ। ਅਤੇ ਮੈਨੂੰ ਦੇਖੋ, ਮੈਂ 1985 ਦੇ ਵਿੱਚ ਇਹ ਸਾਰੇ ਮੈਂਬਰ ਛੱਡ ਗਏ। ਮੈਂ ਉਦੋਂ ਪ੍ਰਧਾਨ ਬਣਿਆ, ਮੈਂ ਇਕੱਲਾ ਹੀ ਰਹਿ ਗਿਆ। ਫਿਰ ਜੋ ਕਲਕੱਤਾ ਪ੍ਰਧਾਨ ਬਣਿਆ, ਉਦੋਂ ਵੀ ਉੱਥੋਂ ਆਏ ਪੰਜਾਬ ਤੋਂ ਬੰਦੇ, ਇਹਨਾਂ ਨੇ ਸਾਰੇ ਮੈਂਬਰ ਛੱਡ ਗਏ ਜੀ, ਅਸੀਂ ਜੀ ਤੁਹਾਡੇ ਨਾਲ ਆ ਜੀ। ਇਹ ਸਾਰੇ ਬਾਦਲ ਪਾਰਟੀ ਨੂੰ ਛੱਡ ਗਏ। ਮੈਂ ਉਦੋਂ ਵੀ ਇਕੱਲਾ ਰਹਿ ਗਿਆ। ਉਦੋਂ ਵੀ ਮੈਂ ਫਿਰ ਪਾਰਟੀ ਖੜੀ ਕੀਤੀ ਇਕੱਲੇ ਨੇ। ਅੱਜ ਫਿਰ ਮੇਰੇ 'ਤੇ ਮੌਕਾ ਬਣ ਗਿਆ।
और मैं फिर कला रह गया। कला बंदा मुड़ के अज फिर ना मेरे को कोई एडे फंड आ ना दफ्तर दिता। आ कोठी 'च समान पिया सी भी चक के लै गया, कप तक चक के लै गया, गिलास तक चक के लै गया। वो दफ्तर जिथे बैठे वो दफ्तर मेरे नाँ आ, अद्धा दफ्तर सरने के नाँ अद्धा मेरे नाँ आ। वो दफ्तर से बैठे कब्जा दफ्तर इन्होंने छड्डना पैना, किसी कीमत ते नहीं बख्शांगा इन्हों। वो दफ्तर लवांगा हर कीमत के उत्ते। श्रोमणी अकाली दल शहीदां दी जथेबंदी आ, ना इन्हूं कोई मार सकता ना इन्हूं कोई हरा सकता। इहदा कोई एक वारस नहीं, सारा सिख इस अकाली दल दे नाल आ। मैं कौम के सारे लीडरां नूं, कौम सारी पंथ नूं ये हत्थ जोड़ के बेनती करदा कि तुसीं पंथ विच शामिल हो। श्रोमणी अकाली दल कौम दीआं रवायतां ते काम करेगा, जो पुरानियां रवायतां, जो पुरानी साडे मर्यादा बणियां होईयां पंथक रवायतां ते काम करेगा। ना असीं किसी पोलीटिकल पार्टी जावांगे, ना असीं किसी नूं जाके समझौता करांगे। असीं गुरुद्वारा कमेटी वास्ते चुने गए। ये अकाली दल जिहड़ा सिर्फ पंथक सोच ते पंथक काम करेगा। सारे जिन्ने भी होणगे, जे पंथ के विरोध कोई खड़ा होएगा ਉਹਦਾ मुकाबला करेंगे। जे कोई सरकार साडे टकराएगी सानूं किन्नी कुर्बानी करनी पै जाए किसी कीमत ते नहीं बख्शांगे। दूजी गल मेरी ये बेनती आ, ये भारती जनता पार्टी का नाम लैके ये सानूं डराउंदा, मैंबरां नूं डराउंदे, तुहानूं असीं टिकटां लै जांगे, तुहानूं आ कर दांगे, नहीं तुसीं आए तो तुहाडे ते रेड करा दांगे। लेकिन मैनूं उम्मीद इस गल दी आ कि अमित शाह ते मोदी जी ये काम नहीं कर सकते। मैनूं पूरा विश्वास आ ये सारा झूठ है, ये फोकियां फड़ा मार के लोगों को डराउंदा। मैं उन्होंने बेनती करांगा कि तुहाडा नाम वरत के ये लोगों को गुमराह करदे, इन्हां नूं रोको और इन्होंने अपनी पार्टी को कढ़ो। जिहड़े साडे नहीं बने वो तुहाडे भी नहीं बनने, किसी कीमत ते नहीं बनने। और मैं विश्वास दिलाउणा अपनी कौम नूं, दिल्ली के सिखां नूं कि अज 21 मैंबरी कमेटी असीं अनाउंस कीती आ। 21 मैंबरी तुहानूं ना तू बोलदे इत्थे पढ़ के सुना दे। 21 ਮੈਂਬਰੀ ਜਿਹੜੀ ਕਮੇਟੀ ਬਣੀ ਹੈ ਜੀ, ਉਹਦੇ ਵਿੱਚ ਜਥੇਦਾਰ ਅਵਤਾਰ ਸਿੰਘ ਹਿੱਤ, ਭੁਪਿੰਦਰ ਸਿੰਘ ਆਨੰਦ, ਸੁਖਦੇਵ ਸਿੰਘ ਰਿਆਤ, ਰਵਿੰਦਰ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ ਕਪੂਰ, ਗੁਰਦੀਪ ਸਿੰਘ ਭੋਲਾ, IS ਬਿੰਦਰਾ, ਅਮਰਜੀਤ ਸਿੰਘ ਸੰਧੂ, ਅਮਰੀਤ ਸਿੰਘ ਖਾਨਪੁਰੀ, ਤੇਜਪਾਲ ਸਿੰਘ, ਸੁਰਜੀਤ ਸਿੰਘ ਵਿਲਖੂ, ਸੁਦੀਪ ਸਿੰਘ, ਅਵਨੀਤ ਸਿੰਘ ਰਾਇਸਨ, ਤਰਲੋਚਨ ਸਿੰਘ ਨਾਗਰਾ, ਰਾਜਪਾਲ ਸਿੰਘ ਪੰਮੀ, ਜਗਦੇਵ ਸਿੰਘ ਰਾਣਾ, ਭੁਪਿੰਦਰ ਸਿੰਘ ਮੰਗਲਾ, ਹਰਮੀਤ ਸਿੰਘ ਪਿੰਕਾ, ਜਸਮੀਤ ਸਿੰਘ ਗੋਬਿੰਦਪੁਰੀ, ਸਤਪਾਲ ਸਿੰਘ ਤੇ ਜਗਮੋਹਨ ਸਿੰਘ ਸ਼ੇਰੂ ਹੈ। ਇਹ 21 ਮੈਂਬਰ ਅਸੀਂ ਬਣਾਏ ਆ। ਇਹਨਾਂ ਨੂੰ ਅਸੀਂ ਅਗਲੀ ਮੀਟਿੰਗ 'ਚ ਅਹੁਦੇਦਾਰੀਆਂ ਸਾਰੀਆਂ ਦੇ ਕੇ ਤੇ ਅਸੀਂ ਹੁਣ ਇਲਾਕੇ ਵਾਈਜ਼ ਡਿਊਟੀਆਂ ਲਾ ਕੇ ਹਰ ਬੰਦੇ ਦੀ ਡਿਊਟੀ ਲਾਵਾਂਗੇ ਕਿ ਤੁਸੀਂ 100 ਬੰਦੇ ਦੀ ਟੀਮ ਬਣਾਓ। ਇਲਾਕਿਆਂ 'ਚ ਮੈਂ ਜਾਵਾਂਗਾ, ਹਰ ਇਲਾਕੇ ਵਿੱਚ ਆ ਕੇ ਪਹੁੰਚ ਕੇ ਬੰਦੇ ਅੱਜ ਤੋਂ ਰਸਤਾ ਦੇ ਥੋੜ੍ਹਾ ਅੱਗੇ ਆ ਜਾਣਗੇ ਸਾਰੇ। ਇਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਬੰਦੇ ਕਰਕੇ ਮੈਂਬਰਸ਼ਿਪ ਬਣਾਉਣ ਤੇ ਉਹਨਾਂ ਦੇ ਕੋਲੋਂ ਮੈਂਬਰਸ਼ਿਪ ਦਾ ਸਾਨੂੰ ਕੋਈ ਲਾਲਚ ਨਹੀਂ ਪੈਸੇ ਦਾ। ਮੈਂਬਰਸ਼ਿਪ ਦਾ ਮਤਲਬ ਇਹ ਹੁੰਦਾ ਕਿ ਜੇ ਉਹਨੇ 100 ਰੁਪਇਆ ਦਿੱਤਾ ਹੋਊਗਾ ਉਹਨੂੰ ਇਹ ਮਾਣ ਹੋਊ ਇਸ ਗੱਲ ਦਾ ਕਿ ਮੈਂ ਮੈਂਬਰ ਬਣਿਆ ਤੇ ਮੈਂ ਪੈਸੇ ਦੇ ਕੇ ਮੈਂਬਰ ਬਣਿਆ। ਮੁਫਤ ਦਾ ਨਹੀਂ ਮੈਂਬਰ ਹੁੰਦਾ ਕੋਈ ਵੀ। ਇਸ ਕਰਕੇ 100 ਰੁਪਇਆ ਮੈਂਬਰਸ਼ਿਪ ਲੈ ਕੇ ਲੋਕਾਂ ਨੂੰ ਮੈਂਬਰ ਬਣਾ ਕੇ ਇਹ ਸਾਡੀ ਗੱਲ ਨਹੀਂ, ਇਹ ਪਾਰਟੀ ਮੈਂ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਸਤੇ ਨਨਕਾਣਾ ਸਾਹਿਬ ਦਾ ਮੋਰਚਾ ਲੱਗਾ ਜਿੱਥੇ 100 ਬੰਦਾ ਇੱਕੋ ਦਿਨ ਮਾਰ ਦਿੱਤਾ ਸੀ, ਸ਼ਹੀਦ ਕਰਤਾ ਸੀ। ਸਰਦਾਰ ਲਛਮਣ ਸਿੰਘ, ਸਰਦਾਰ ਦਲੀਪ ਸਿੰਘ, ਸਰ ਕਰਮ ਸਿੰਘ ਇਹ ਰੇਲਾ ਥੱਲੇ ਆਏ ਤੇ ਲਛਮਣ ਸਿੰਘ ਨੂੰ ਜੀਂਦਿਆਂ ਜੰਡ ਦਾ ਬਣ ਕੇ ਸਾੜਿਆ ਸੀ। ਇਹ ਉਹਨਾਂ ਸ਼ਹੀਦਾਂ ਦੀ ਪਾਰਟੀ ਆ। ਇਹ ਪਾਰਟੀ ਦਾ ਅਸੀਂ ਬਣਾਵਾਂਗੇ, ਕੰਮ ਕਰਾਂਗੇ ਚੰਗੇ ਤੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਆਂਗੇ। ਅਸੀਂ ਵਾਅਦਾ ਕਰਦੇ ਉਹਨਾਂ ਸ਼ਹੀਦਾਂ ਦੀ ਕਸਮ ਖਾ ਕੇ ਕਿ ਇਹਨਾਂ ਸ਼ਹੀਦਾਂ ਦਾ ਪਹਿਰਾ ਇਸ ਪਾਰਟੀ ਦੇ ਉੱਤੇ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਅਸੀਂ ਉਹੀ ਕੰਮ ਕਰਾਂਗੇ ਜੋ ਕੌਮ ਦੇ ਕੰਮ ਹੋਣਗੇ, ਜੋ ਪੰਥਕ ਕੰਮ ਹੋਣਗੇ, ਜਿਹੜੇ ਹਰ ਸਿੱਖ ਦਾ ਮਾਣ ਜਾਂ ਸਿੱਖ ਦਾ ਸਿਰ ਉੱਚਾ ਹੋਏਗਾ ਹਰ ਗੱਲ ਦੇ ਨਾਲ, ਉਹ ਅਸੀਂ ਕੰਮ ਕਰਨੇ ਚਾਹੁੰਦੇ ਹਾਂ। ਅਤੇ ਇਹ ਜਿਹੜੇ ਗਦਾਰ ਜਿਹਨਾਂ ਗਦਾਰੀ ਕੀਤੀ ਆ, ਇਹਨਾਂ ਗਦਾਰਾਂ ਨੂੰ ਕੋਈ ਮੂੰਹ ਨਾ ਲਾਵੇ। ਇਹਨਾਂ ਨੇ ਫਰਜ਼ੀ ਤੌਰ 'ਤੇ ਧੋਖਾ ਕੀਤਾ ਪਾਰਟੀ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪੂਰਾ ਲੋਕ ਸਬਕ ਸਿਖਾਉਣਗੇ ਵੀ ਕੌਮ ਨਾਲ ਧੋਖਾ ਕਰਨ ਵਾਲੇ ਇਹ ਜਿਹੜੇ ਧਿਆਨ ਸਿੰਘ ਡੋਗਰੇ ਆਏ ਆ ਇਹਨਾਂ ਦਾ ਕੀ ਅਸਰ ਹੁੰਦਾ। ਇਸ ਕਰਕੇ ਇਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਆਰਾਮ ਨਾਲ ਬੰਦੇ ਬਣ ਕੇ ਦਫ਼ਤਰ ਖਾਲੀ ਕਰੋ, ਆਪਣਾ ਦਫ਼ਤਰ ਹੋਰ ਖੋਲ੍ਹੋ। ਜੇ ਤੁਸੀਂ ਦਫ਼ਤਰ ਇੱਦਾਂ ਆਰਾਮ ਨਾਲ ਨਹੀਂ ਖਾਲੀ ਕਰੋਗੇ ਤਾਂ ਫਿਰ ਤੁਹਾਨੂੰ ਦੂਜੀ ਤਰ੍ਹਾਂ ਤਰੀਕੇ ਨਾਲ ਖਾਲੀ ਕਰਨਾ ਪਊਗਾ। ਕਿਸੇ ਕੀਮਤ 'ਤੇ ਦਫ਼ਤਰ ਨਹੀਂ ਛੱਡਾਂਗੇ ਕਿਉਂਕਿ ਦਫ਼ਤਰ ਮੇਰੇ ਨਾਂ ਆ। ਦਫ਼ਤਰ ਵਿੱਚ ਫੈਸਲਾ ਹੋਇਆ ਉਹ ਮੇਰੇ ਉੱਤੇ ਅਲਾਟਮੈਂਟ ਕੀਤੀ ਹੋਈ ਆ। ਦਿੱਲੀ ਦੀ ਪੁਲਿਸ ਨੇ, ਥਾਣਾ ਪਾਰਲੀਮੈਂਟ ਨੇ ਇੱਕ ਅੱਧਾ ਹਿੱਸਾ ਮੇਰਾ, ਅੱਧਾ ਪਰਮਜੀਤ ਸਿੰਘ ਸਰਨਾ ਸਾਹਿਬ ਦਾ। ਇਸ ਕਰਕੇ ਮੇਰੀ ਇਹ ਬੇਨਤੀ ਆ। ਕਿ ਦੂਸਰੀ ਮੇਰੀ ਬੇਨਤੀ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਕਿਸੇ ਇੱਕ ਦੀ ਪਾਰਟੀ ਨਹੀਂ ਹੈ। ਕੱਲ੍ਹ ਕੋਈ ਪ੍ਰਧਾਨ ਹੁਣ ਹੋਰ ਬਣ ਸਕਦਾ, ਪਰਸੋਂ ਕੋਈ ਹੋਰ ਬਣ ਸਕਦਾ। ਇਹ ਪਾਰਟੀ ਸਾਰਿਆਂ ਦੀ ਸਾਂਝੀ ਪਾਰਟੀ ਆ। ਅਸੀਂ ਵਾਅਦਾ ਕਰਦੇ ਹਾਂ ਇਸ ਪਾਰਟੀ ਦੇ ਨਾਂ ਦੇ ਉੱਤੇ
ਹਮੇਸ਼ਾ ਚੰਗੇ ਤੇ ਵਧੀਆ ਤੋਂ ਵਧੀਆ ਕੌਮ ਤੇ ਪੰਥ ਦੇ ਕੰਮ ਹੋਣਗੇ ਜਿਨ੍ਹਾਂ ਕੌਮ ਦਾ ਸਿਰ ਉੱਚਾ ਹੋਏਗਾ। ਇਹ ਮੇਰੀ ਬੇਨਤੀ ਆ। ਇਹ ਪਾਰਟੀ ਜਿਹੜੀ ਬਣਾਈਆਂ ਇਹ ਕੰਮ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਉਹਨਾਂ ਨੇ ਦੋ ਕਾਰਨ ਦੱਸੇ ਸੀ ਕਾਨਫਰੰਸ ਵਿੱਚ ਕਿ ਇੱਕ ਤਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਆਪਣੇ ਸਿਧਾਂਤਾਂ ਤੋਂ ਉਖੜ ਗਈ ਹੋਈ ਹੈ। ਦੂਸਰਾ ਕਾਰਨ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਸਰਨਾ ਨਾਲ ਸਮਝੌਤਾ ਹੈ, ਉਹ ਕਹਿ ਰਿਹਾ ਸੀ ਛੋੜਿਆ ਹੀ ਇਸ ਕਾਰਨ ਹੈ ਕਿਉਂਕਿ ਸਾਨੂੰ ਸਰਨੇ ਨਾਲ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਸੀ। ਸਰਨੇ ਨਾਲ ਇਸ ਕਰਕੇ ਗੱਲ ਹੋਈ ਸੀ ਕਿ ਜਿਹੜਾ ਸੀਗਾ ਕਾਲਕਾ, ਉਹ ਸਰਦਾਰ ਹਰਬੀਰ ਸਿੰਘ ਕਾਲਕਾ, ਮੈਂ ਬੋਲ ਰਿਹਾ ਟੀਵੀ ਤੇ ਤੂੰ ਸੁਣ, ਤੂੰ ਖਾ ਆਪਣੇ ਦਾਦੇ ਦੀ ਕਸਮ ਕਿ ਜਦੋਂ ਐਸੇ ਕੋਠੀ ਦੇ ਵਿੱਚ ਇੱਥੇ ਜਿੱਥੋਂ ਮੈਂ ਬੋਲ ਰਿਹਾ, ਜਦੋਂ ਆਪਣੇ KP ਨੇ ਕਿਹਾ ਕਿ ਫੈਸਲਾ ਹੋ ਗਿਆ ਮੈਂ ਕਰਾਂ, ਤੇ ਮੈਨੂੰ ਨੇ ਦੱਸਿਆ ਤੇ ਤੈਨੂੰ ਵੀ ਦੱਸਿਆ, ਤੇ ਮੈਂ ਕਿਹਾ ਚੱਲ ਸਤਿ ਸ੍ਰੀ ਅਕਾਲ ਜੀ ਫੈਸਲਾ ਹੋ ਗਿਆ। ਤੇ ਜਦੋਂ ਮੈਂ ਇੱਥੋਂ ਚਲਾ ਗਿਆ, ਤੂੰ ਖਾ ਆਪਣੇ ਪਿਓ ਦੀ ਕਸਮ, ਤੂੰ ਰਸਤੇ 'ਚ ਫੋਨ ਨਹੀਂ ਕੀਤਾ, ਤੂੰ ਮੈਨੂੰ ਕਿਹਾ ਵੀ ਛੱਡੋ ਇਹਨੂੰ KP ਕੁਪੀ ਨੂੰ, ਤੁਸੀਂ ਸਰਨੇ ਨਾਲ ਗੱਲ ਕਰੋ, ਚਾਹੇ ਜੋ ਮਰਜ਼ੀ ਸਰਨੇ ਨਾਲ ਗੱਲ ਮੁਕਾ ਲਓ, ਮੈਂ ਤੁਹਾਡੇ ਕੋਲ ਸ਼ਾਮੀ ਆ ਰਿਹਾ। ਖਾ ਕਸਮ, ਇਹਨੇ ਆਪ ਕਸਮਾਂ ਦੇ ਕੇ ਮੈਨੂੰ ਤੋਰਿਆ ਉੱਥੇ, ਆਪ ਇਹਨੇ ਆਖਿਆ ਉਹਦੇ ਨਾਲ ਗੱਲ ਮੁਕਾਓ। ਮੈਂ ਸਰਨੇ ਨਾਲ ਕਦੇ ਗਿਆ ਹੀ ਨਹੀਂ, ਨਾ ਮੇਰਾ ਕੋਈ ਮਤਲਬ ਸੀ। ਇਹੀ ਸਾਰੇ ਪਾਸੇ ਸਿਆਪੇ ਪਾਉਂਦਾ ਸੀ ਤੇ ਆਰੇ ਝੂਠ ਬੋਲ ਰਿਹਾ ਕਿ ਮੈਨੂੰ ਦਬਾਅ ਪਾ ਰਿਹਾ ਸੀ। ਦਬਾਅ ਤਾਂ ਪਾਉਂਦਾ ਸੀ ਕਿ ਤੂੰ ਆਪ ਕਿਹਾ ਸੀ, ਸਾਨੂੰ ਤਾਂ ਪਤਾ ਨਹੀਂ ਸੀ, ਤੇ ਤੂੰ ਆਪ ਇੱਧਰ ਰਲਿਆ ਸੀ, ਸਾਨੂੰ ਕਿਹੜਾ ਤੂੰ ਦਬਾਅ ਪਾ ਰਿਹਾ ਸੀ। ਅਸੀਂ ਤਾਂ ਸਰਨੇ ਨਾਲ ਕੋਈ ਸਮਝੌਤਾ ਕੀਤਾ ਨਹੀਂ, ਨਾ ਅਸੀਂ ਮੈਂਬਰ ਸੀ, ਅਸੀਂ ਕਰਨਾ ਸੀ, ਤੇਰੀ ਗੱਲ ਸੀ, ਤੂੰ ਹੀ ਪ੍ਰਧਾਨ ਬਣਿਆ, ਤੂੰ ਹੀ ਨਹੀਂ ਸੀ ਬਣਨਾ। ਇਹ ਤੈਂ ਫੈਸਲਾ ਕੀਤਾ, ਤੈਂ ਮੈਨੂੰ ਤੋਰਿਆ ਉਸ ਪਾਸੇ। ਇੱਕ ਵਾਰੀ ਤੋਰਿਆ, 50 ਵਾਰੀ ਮੇਰੇ ਘਰ ਆਇਆ ਹੈ, 50 ਵਾਰੀ ਕਾਲਕਾ ਤੂੰ ਮੇਰੇ ਘਰ ਆਇਆ, ਆ ਕੇ ਹੱਥ ਜੋੜਿਆ ਵੀ ਫੈਸਲਾ ਕਰਾਓ, ਕਿਸ ਤਰੀਕੇ ਮੁਕਾਓ ਗੱਲ। ਅੱਜ ਤੂੰ ਝੂਠ ਬੋਲਦਾ ਲੋਕਾਂ ਦੇ ਸਾਹਮਣੇ, ਤੂੰ ਗਦਾਰੀ ਕਰ ਰਿਹਾ ਇੱਥੇ ਵੀ ਆ ਕੇ। ਇੰਨਾ ਝੂਠ ਨਹੀਂ ਚੱਲ ਸਕਦਾ ਜਦ ਤੂੰ ਝੂਠ ਬੋਲ ਰਿਹਾ ਇੱਥੇ। ਬਿਲਕੁਲ ਨਹੀਂ ਮੈਂ ਕਿਹਾ, ਇਹਨੇ ਆਪ ਕਿਹਾ ਕਿ ਤੁਸੀਂ ਗੱਲ ਕਰੋ ਉਹਨਾਂ ਨਾਲ, ਮੈਂ ਕੀਤੀ ਹੈ ਗੱਲ। ਉਹ ਫੈਸਲਾ ਚੰਗਾ ਸੀ, ਅਸੀਂ ਇਕੱਠੇ ਹੁੰਦੇ, ਉਹ ਆਪਣੀ ਪਾਰਟੀ ਮਰਜ ਕਰਦਾ, ਇਹ ਇੱਕ ਪਾਰਟੀ ਰਹਿ ਜਾਂਦੀ, ਇਹਦੇ ਨਾਲ ਕੌਮ ਦਾ ਭਲਾ ਹੁੰਦਾ, ਸਾਰਾ ਸਿੱਖ ਇਕੱਠਾ ਹੋ ਜਾਂਦਾ। ਅੱਜ ਸਿੱਖ ਕਿੱਥੇ ਹੈ ਜੀ? ਅੱਜ ਚੱਕ ਕੇ ਇੱਧਰ ਲਿਖ ਬੰਦਾ ਲਈ ਫਿਰਦਾ, ਕਦੀ ਕਿਸੇ ਮੰਤਰੀ ਦੀ ਕੋਠੀ ਜਾ ਵੜਦੇ ਆ ਜੀ, ਆਏ ਜੀ ਮੈਂਬਰ ਮਿਲਣ ਵਾਸਤੇ, ਆ ਜੀ ਮੰਤਰੀ ਜੀ ਆਏ ਜੀ, ਹੋਮ ਮਿਨਿਸਟਰ ਮਿਲਣ ਆਏ ਜੀ, ਉੱਥੇ ਜਾ ਕੇ ਦੇਖਦਾ ਹਾਲ ਇਹਨਾਂ ਦਾ ਕੀ ਆ। ਇਸ ਕਰਕੇ ਉਹਨਾਂ ਚੱਕਰ 'ਚ ਪਾਇਆ ਵੀ ਕਦੀ ਕਿਸੇ ਮੰਤਰੀ ਦੀ ਕੋਠੀ, ਕਦੀ ਕਿਸੇ। ਅੱਜ ਇਹ ਹਾਲ ਹੋ ਗਿਆ, ਇਹ ਆਪਣਾ ਚੱਕੀ ਫਿਰਦੇ ਆ, ਉਹ ਆਪਣੇ ਉੱਥੇ ਰਹਿ ਗਿਆ। ਅਸੀਂ ਆਪਣਾ ਕੱਲ ਦਿਨ ਪੁਰਾਣਾ ਸੀ ਤਾਂ ਉੱਥੇ ਖੜ੍ਹੇ ਆ, ਅਸੀਂ ਅੱਜ ਵੀ ਇਕੱਲਾ ਮੈਂ ਕਹਿੰਦਾ। ਪਰ ਜਿਹੜੀ ਮੇਰੀ ਮੈਂ ਟੀਮ ਬਣਾਈ ਹੈ ਅੱਜ, ਜਿਹੜੀ ਅਨਾਊਂਸ ਕੀਤੀ ਆ, ਇਹ ਐਸੀ ਟੀਮ ਆ ਮੇਰਾ ਚੈਲੰਜ ਆ ਕਿ ਇਹਨਾਂ ਦਾ ਕੋਈ ਬੰਦਾ ਮੇਰਾ ਤੋੜ ਕੇ ਦਿਖਾ ਦਿਓ, ਇਹਨਾਂ ਬੰਦਾ ਇਹਨਾਂ 'ਚ ਕੋਈ ਖਰਾਬ ਕਰਕੇ ਦਿਖਾ ਦਿਓ, ਮੈਂ ਪਾਰਟੀ ਛੱਡ ਜਾਂਗਾ। ਇੱਕ ਇੱਕ ਬੰਦਾ ਮਰਜੀ ਵੜਾ, ਇੱਕ ਇੱਕ ਬੰਦਾ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਆਪਣੀ ਪਾਰਟੀ ਦੇ ਵਾਸਤੇ, ਤਨ ਮਨ ਤੇ ਧਨ ਦੇ ਨਾਲ। ਇਹੋ ਜਿਹੀ ਕੋਈ ਗੱਲ ਨਹੀਂ ਕਿ ਅਸੀਂ ਉਹਨਾਂ ਗੱਲ ਕੀਤੀ ਆ, ਉਹ ਇਹਨੇ ਕਾਲਕੇ ਨੇ ਆਪ ਕਰਾਈ ਆ, ਕਿਉਂਕਿ ਇਹ ਵੀ ਡਿਫਾਲਟਰ ਸੀਗਾ ਉਦੋਂ। ਡਿਫਾਲਟਰ 11 ਲੱਖ ਨਹੀਂ 13 ਲੱਖ ਤੇ ਕੋਈ 65,000 ਰੁਪਇਆ ਇਹਦੇ ਨਾਂ ਸੀਗਾ। ਕਾਲਜਾਂ ਦੀ ਜਿਹੜੀ ਚੋਣ ਹੋਈ ਹੁੰਦੀ ਹੈ ਨਾ ਸਟੂਡੈਂਟ ਦੀ, 2 ਸਾਲ ਪਹਿਲੇ ਜਿਹੜੀ ਹੋਈ ਸੀ, ਉੱਥੇ ਉਹਦੇ ਨਾਂ ਤੇ ਇਹ 13,65,000 ਰੁਪਇਆ ਲੈ ਕੇ ਗਿਆ ਸੀ। ਇਹ ਫਿਰ ਪਹਿਲਾਂ ਤਾਂ ਸਰਦਾਰ ਸਾਹਿਬ ਨੇ ਇਹਦੇ 'ਤੇ ਕੇਸ ਬਣਾਇਆ। ਜਦੋਂ ਵੀ ਇਹਨੇ ਸਮਝੌਤਾ ਹੋਇਆ, ਉਹਨੇ ਕਹਿੰਦਾ ਮੇਰਾ ਕੇਸ ਵਾਪਸ ਕਰਾ ਦੇ, ਇਹਨੇ ਰਫੀ ਤੋਂ ਵੀ ਕਰਤਾ, ਇਹਨੇ ਸਮਝੌਤਾ ਹੋ ਗਿਆ। ਸਮਝੌਤਾ ਤੇ ਲੁੱਟ ਦਾ ਹੈ, ਕਿੰਨੀ ਕੁ ਲੁੱਟ ਕੀਤੀ ਆ, ਬੜੇ ਬਥੇਰੇ ਕੇਸ ਚੱਲਦੇ, ਲੋਕਾਂ ਨੂੰ ਪਤਾ ਸਾਰਾ, ਕਹਿਣ ਦੀ ਕੀ ਲੋੜ ਆ, ਸਭ ਕੁਝ ਬਣਿਆ ਇਹਨਾਂ ਦੇ ਉੱਤੇ। ਬੀਜੇਪੀ ਨੂੰ ਕੌਣ ਗੁੰਮਰਾਹ ਕਰ ਰਿਹਾ? ਤੁਸੀਂ ਕਹਿੰਦੇ ਬੀਜੇਪੀ ਨੂੰ ਗੁੰਮਰਾਹ ਕੀਤਾ ਕਰਕੇ ਇਹ ਵੀ ਇਹ ਕਰ ਰਿਹਾ, ਉੱਥੇ ਸਰਦਾਰ ਸਾਹਿਬ ਉੱਥੇ ਨੇ, ਇਹ ਕਰ ਰਿਹਾ। ਹੁਣ ਇਹਨੇ ਵੀ ਜਾ ਕੇ ਕੀਤਾ, ਇਹ ਦੋਵੇਂ ਉੱਥੇ ਨੇ, ਮੈਂਬਰਾਂ ਨੂੰ ਜਾ ਕੇ ਗੁਨਾਹ ਕਰ ਵੀ ਅਸੀਂ ਤੁਹਾਡੇ ਨਾਲ ਆ ਜੀ। ਉਹ ਇਹਨਾਂ ਦੇ ਪੱਲੇ ਹੈ ਕੀ ਆ? ਮੇਰਾ ਚੈਲੰਜ ਆ ਕੌਣ ਸਰਚੇ ਨੂੰ ਤੇ ਹਰਬੀਰ ਕਾਲਕੇ ਨੂੰ, ਇਹ ਹੁਣ ਚੋਣ ਲੜ ਕੇ ਦਿਖਾਉਣ, ਪਤਾ ਲੱਗ ਜੂ ਇਹਨਾਂ ਨੂੰ ਕੀ ਭਾਪ। ਜੇ 5 ਸੀਟਾਂ ਵਿੱਚ ਲੱਗੇ ਤਾਂ ਮੈਂ ਆਪਣੇ ਪਿਓ ਦਾ ਪੁੱਤਰ ਹੀ ਮੈਂ ਆ ਕੇ ਦਿਖਾਉਣ ਉੱਤੇ ਆ ਗਏ। ਇਹਨਾਂ ਨੇ ਇੱਕ ਬੰਦਾ ਦੀ ਜ਼ਿੰਦਗੀ ਵਿੱਚ ਥੋੜ੍ਹੇ ਹੁੰਦੀ ਇਹਨਾਂ ਦੀ ਵੀ ਇਹਨਾਂ ਨੇ ਗਦਾਰੀ ਕੀਤੀ, ਇਹਨਾਂ ਨੇ ਪਾਪ ਕੀਤਾ ਕਿ ਪਾਰਟੀ ਦੀ ਕੌਮ ਨੂੰ ਹਰਾ ਕੇ ਇਹਨਾਂ ਨੇ ਆਪਣੇ ਸਵਾਰਥ ਪੂਰੇ ਕੀਤੇ। ਇਹਨਾਂ ਨੇ, ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਕੁਛ, ਅਸੀਂ ਫਿਰ ਵੀ ਕਹਿੰਦੇ ਵੀ ਤੁਸੀਂ ਸਿੱਧੇ ਹੋ ਜਾਓ ਤੇ ਸਿੱਧੇ ਰਸਤੇ 'ਤੇ ਆ ਜਾਓ। ਅਜੇ ਵੀ ਭੁੱਲਿਆ ਘਰ ਆ ਜਾ ਤੇ ਉਹਨੂੰ ਬਖਸ਼ ਦੇਈਦਾ। ਅਸੀਂ ਫਿਰ ਵੀ ਬਖਸ਼ਣਹਾਰ ਆ ਤੁਹਾਨੂੰ, ਲੇਕਿਨ ਤੁਸੀਂ ਪਾਪ ਕੀਤਾ, ਕਦੀ ਬਖਸ਼ਿਆ ਨਹੀਂ ਜਾਣ ਵਾਲਾ।